ਖਾਨ ਸਾਹਿਬ ਵੱਡੇ ਗੁਲਾਮ ਅਲੀ ਖਾਨ। ਇਹਨਾਂ ਬਾਰੇ ਇਹ ਮਜ਼ਮੂਨ GN ਜੋਸ਼ੀ ਸਾਹਿਬ ਦਾ ਹੈ, ਜਿਹੜੇ ਖੇਜ਼ ਮਾਸਟਰ ਵਾਇਸ ਦੇ ਸਾਊਂਡ ਰਿਕਾਰਡਿਸਟ ਸਨ। ਆਪ ਵੀ ਬੜੇ ਵੱਡੇ ਗਾਇਕ ਸਨ, ਗਾਣੇ ਨੂੰ ਬਹੁਤ ਅੱਛੀ ਤਰ੍ਹਾਂ ਸਮਝਦੇ ਸਨ। ਉਹਨਾਂ ਇਹ ਮਜ਼ਮੂਨ ਆਪਣੀ ਕਿਤਾਬ ਵਾਸਤੇ, ਕਿਤਾਬ ਦਾ ਨਾਂ ਸੀ ਮੈਲੋਡੀ ਲੇਨ, ਉਹਦੇ ਵਾਸਤੇ ਲਿਖਿਆ ਸੀ। ਅਸੀਂ ਇਸ ਨੂੰ ਪੰਜਾਬੀ 'ਚੋਂ ਲੱਥਾ ਕੀਤਾ ਹੈ ਆਪਣੇ ਸੁਣਨ ਵਾਲਿਆਂ ਵਾਸਤੇ, ਪੜ੍ਹਨ ਵਾਲਿਆਂ ਵਾਸਤੇ, ਔਰ ਇਹ ਕਿਤਾਬ ਛਪ ਚੁੱਕੀ ਹੋਈ ਹੈ। ਇਸ ਲਈ ਮੈਂ ਕਿਤਾਬ ਵਿੱਚ ਹੋਏ ਤੁਹਾਡੀ ਸੇਵਾ 'ਚ ਪੇਸ਼ ਕਰਨਾ। ਖਾਨ ਸਾਹਿਬ ਵੱਡੇ ਗੁਲਾਮ ਅਲੀ ਖਾਨ। ਫਿਲਮੀ ਤਾਰੇ ਆਪਣੇ ਗਾਣਿਆਂ ਅਤੇ ਸਾਂਗਾਂ ਨਾਲ ਦੁਨੀਆ ਮੋਹਦੇ ਹੀ ਪੈ ਸਨ, ਜੋ ਪੱਕੇ ਸੰਗੀਤ ਦੇ ਧੁਰੋਂ ਗੁਣਵੰਤ ਗਵਈਆਂ ਅਤੇ ਸਾਜ਼ਕਾਰਾਂ ਦਾ ਨਵਾਂ ਲੌ ਵੀ ਪਿੜ ਵਿੱਚ ਆਉਣ ਲੱਥਾ। ਫਿਲਮੀ ਗਾਣਿਆਂ 'ਚ ਖਲਕਤ ਲਈ ਬੜੀ ਛਿੱਕ ਹੈ। ਬਾਜ਼ਾਰੀ ਵਿਕਦੇ ਨੇ ਬੜਾ, ਪਰ ਫਿਲਮਾਂ ਵਾਕਣ ਉਮਰ ਥੋੜ੍ਹੀ ਹੀ ਹੁੰਦੀ ਨੇ। ਕੋਈ ਵੀ ਹਰਮਨ ਪਿਆਰੀ ਫਿਲਮ ਤੇ ਉਹਦੇ ਗਾਣੇ ਥੋੜ੍ਹਾ ਚਿਰ ਹੀ ਪੋਹ ਕਰਦੇ ਨੇ। ਜਿਵੇਂ ਹੀ ਹੋਰ ਫਿਲਮਾਂ ਆਉਂਦੀਆਂ ਨੇ, ਪੁਰਾਣੀ ਫਿਲਮ ਗਾਣਿਆਂ ਸਣੇ ਵਿਸਰਦੀ ਟੁਰੀ ਜਾਂਦੀ। ਪੱਕੇ ਗਾਣੇ ਨਾਲੇ ਇੰਜ ਨਹੀਂ ਹੁੰਦੀ। ਇਹ ਸੁਣਨਹਾਰਾਂ ਦਾ ਧਿਆਨ ਮੱਲ ਲੈਂਦਾ ਹੈ। ਇਹਦੇ ਤਵੇ ਫਿਲਮੀ ਤਵਿਆਂ ਜਿੰਨੇ ਧੜਾ-ਧੜ ਤੇ ਨਹੀਂ ਵਿਕਦੇ, ਪਰ ਸੁਣਵਈਆਂ ਨੂੰ ਇਹਨਾਂ ਦੀ ਚਾਹਤ ਸਦਾ ਬਹਾਰ ਰਹਿੰਦੀ। 1944 'ਚ ਬੰਬਈ ਯੂਨੀਵਰਸਿਟੀ ਦੇ ਜਲਸਾ ਮੰਡਪ ਵਿੱਚ ਵਿਕਰਮਦਿੱਤਿਆ ਸੰਗੀਤ ਪਰਿਸ਼ਦ ਹੋਇਆ। ਇਹਦੇ ਵਿੱਚ ਪੰਜਾਬੋਂ ਆਇਆ ਇੱਕ ਗਵਈਆ ਇੰਜ ਦਾ ਮਾਰਵਾ ਤੇ ਠੁਮਰੀ ਗਵਿਆਂ, ਜੋ ਨਾ ਕਿਸੇ ਗਵਿਆਂ ਤੇ ਨਾ ਕਿਸੇ ਗਾਉਣਾ ਹੈ। ਇਹ ਸੀ ਉਸਤਾਦ ਵੱਡੇ ਗੁਲਾਮ ਅਲੀ ਖਾਨ ਦਾ ਬੰਬਈ ਦੇ ਪੱਕੇ ਸੁਣਵਈਆਂ ਨੂੰ ਆਪਣਾ ਜਾਣੂ ਕਰਾਉਣ। ਉਹਨਾਂ ਆਪਣੇ ਪਹਿਲੇ ਗਾਇਨ ਲਈ ਰਾਗ ਮਾਰਵੇ ਦੀ ਚੋਣ ਕੀਤੀ। ਇਸ ਰਾਗ ਦੇ ਸੁਰਾਂ 'ਚ ਰੇਖਵ ਕੋਮਲ ਤੇ ਦੇਵਤ ਸ਼ੁੱਧ ਲੱਗਦਾ ਹੈ। ਇਹ ਸੁਰ ਸਿੱਧੇ ਦਿਲ ਵਿੱਚ ਧਾਈ ਕਰਦੇ ਨੇ ਤੇ ਉਜਾੜ ਲਾ ਦਿੰਦੇ ਨੇ। ਉਸਤਾਦ ਹੋਰਾਂ ਦੇ ਮਿੱਠੇ ਆਵਾਜ਼ ਤੇ ਮਨਮੋਹਣੀ ਗਾਇਕੀ ਨੇ ਪੈਂਦੀ ਸੱਟੇ ਹੀ ਸੁਣਵਈਆਂ ਨੂੰ ਜਕੜ ਲਿਆ। ਉਹਨਾਂ ਨੇ ਹੈਰਾਨ ਹੋਏ ਸੁਣਵਈਆਂ ਨੂੰ ਰਾਗ ਮਾਰਵੇ ਦਾ ਅਤ ਸੋਹਣਾ ਤੇ ਖਿਲਾਰਵਾਂ ਸਰੂਪ ਵਿਖਾ ਦਿੱਤਾ। ਉਹਨਾਂ ਦੇ ਤਿੰਨਾਂ ਸਪਤਕਾਂ ਤੇ ਇੱਕੋ ਜਿਹੀ ਆ ਜਾ ਕਰਦੇ ਆਵਾਜ਼ ਦੀ ਸਹਿਜ ਸੁਭਾ ਫਿਰਤ ਨੇ ਗਵਈਆਂ ਤੇ ਸੁਣਵਈਆਂ ਨੂੰ ਸੰਗੀਤ ਦੀਆਂ ਅਣਮਿਣਤ ਟੀਸੀਆਂ ਤੇ ਜਾ ਪੜਾਇਆ। ਇਹ ਵੱਡੇ ਗੁਲਾਮ ਅਲੀ ਦੀ ਇਸ ਸ਼ਹਿਰ ਵਿੱਚ ਪਹਿਲੀ ਬਖਾਲੀ ਸੀ। ਆਏ ਗਵੇਂ ਤੇ ਬੰਬਈ ਸੰਗੀਤ ਨਗਰ ਜਿੱਤ ਲਿਓ ਨੇ। ਉਸ ਦਿਨ ਤਾਂ ਸੰਗੀਤ ਸਭਾ ਤਾਰਿਆਂ ਦਾ ਝੁਰਮਟ ਸੀ। ਆਫਤਾਬ ਮੌਸੀਕੀ ਉਸਤਾਦ ਫਿਆਜ਼ ਹੁਸੈਨ ਖਾਂ, ਉਸਤਾਦ ਅਲਾਉਦੀਨ ਖਾਂ, ਅਲੀ ਅਕਬਰ ਖਾਨ ਦੇ ਪਿਓ ਤੇ ਪੰਡਤ ਰਵੀ ਸ਼ੰਕਰ ਦੇ ਉਸਤਾਦ, ਗਵਾਲੀਅਰ ਦੇ ਨਾਮੀ ਸਰੋਦੀਏ ਉਸਤਾਦ ਹਾਫਜ਼ ਅਲੀ ਖਾਂ, ਅਮਜਦ ਅਲੀ ਖਾਨ ਸਰੋਦੀਏ ਦੇ ਪਿਓ, ਮਰਹੂਮ ਉਸਤਾਦ ਅੱਲਾ ਦੀਏ ਖਾਂ, ਜੈ ਸਿਰ ਮੋਹਰ ਕਲਾਕਾਰ ਤੇ ਹੋਰ ਬਹੁਤ ਸਾਰੇ ਲੋਕ ਵੱਡੇ ਗੁਲਾਮ ਅਲੀ ਖਾਨ ਨੂੰ ਸਿਰ ਹਿਲਾ ਹਿਲਾ ਕੇ ਸਲਾਹੁੰਦੇ ਪਏ ਸਨ। ਉਸਤਾਦ ਅੱਲਾ ਦੀਏ ਖਾਂ ਚਿੱਟੀਆਂ ਦੁੱਧ ਮੁੱਛਾਂ ਤੇ ਸਾਫ਼ ਰੰਗਤ ਦੇ ਬੜੇ ਭਾਰੇ ਗੌਰੇ ਬੰਦੇ ਸਨ। ਉਹਨਾਂ ਨੂੰ ਬੰਬਈ ਵਸਿਆਂ ਕੁਝ ਸਾਲ ਹੀ ਹੋਏ ਸਨ। ਪਹਿਲਾਂ ਉਹ ਕਈ ਵਰ੍ਹਿਆਂ ਤੋਂ ਕੋਲਾਪੁਰੀ ਰਹਿੰਦੇ ਸਨ। ਉਹ ਹਮੇਸ਼ਾ ਮਹਾਰਾਸ਼ਟਰੀ ਕੱਪੜੇ ਪਾਉਂਦੇ। ਬਾਹਮਣਾ ਵਰਗੀ ਚਿੱਟੀ ਖੁੰਬ ਧੋਤੀ, ਖੁੱਲ੍ਹੇ ਕਾਲਰ ਦਾ ਕੋਟ, ਲਿਸ਼ਕਦੇ ਪੰਪ ਸ਼ੂਜ਼ ਤੇ ਵੱਡੀ ਸਾਰੀ ਕੋਲਾਪੁਰੀ ਪੱਗ ਨਾਲ ਉਹ ਬੜੇ ਹੀ ਜੱਚਦੇ। ਤਾਰਿਆਂ ਦੇ ਇਸ ਮੰਡਲ ਵਿਚਾਲੇ ਉਹ ਇੰਜ ਸਨ ਜਿਵੇਂ ਕੋਈ ਸ਼ਹਿਨਸ਼ਾਹ ਦਰਬਾਰ ਲਾਈ ਬੈਠਾ ਹੋਵੇ। MR ਜੈਕਾਰ ਨੇ ਉਸ ਰਾਤ ਹੀ ਉਹਨਾਂ ਨੂੰ ਪੱਕੇ ਸੰਗੀਤ ਦੇ ਹਿਮਾਲਾ ਪਹਾੜ ਦਾ ਸਰਨਾਂ ਦਿੱਤਾ। ਇਹ ਬਹੁਤ ਉਚੇਚੀ ਰਾਤ ਸੀ। ਇੱਕ ਤਾਂ ਵੱਡੇ ਗੁਲਾਮ ਅਲੀ ਸੁਣੇ, ਦੂਜਾ ਉਸਤਾਦ ਅੱਲਾ ਦੀਏ ਖਾਂ ਦੀ ਇਹ ਕਿਸੇ ਸੰਗੀਤ ਸੰਮੇਲਨ 'ਚ ਅੰਤਲੀ ਹਾਜ਼ਰੀ ਸੀ। ਉਸ ਰਾਤ ਉਸਤਾਦ ਹੋਰਾਂ ਦੇ ਸੱਜੇ ਹੱਥ ਉਹਨਾਂ ਦੇ ਸ਼ਾਗਿਰਦ ਸੁਰੇਸ਼ਰੀ ਕੇਸਰ ਬਾਈ ਕੇਰਕਰ ਤੇ ਖੱਬੇ ਹੱਥ ਉਹਨਾਂ ਦੇ ਸਪੁੱਤਰ ਤੰਬੂਰੇ ਫੜ ਕੇ ਬੈਠੇ। ਸੱਚੀ ਮੁੱਚੀ ਇਹ ਕਦੀ ਨਾ ਭੁੱਲ ਸਕਣ ਵਾਲਾ ਗਾਇਨ ਸੀ। ਉਸ ਸ਼ਾਮ ਸਭ ਦੀਆਂ ਨਜ਼ਰਾਂ ਵੱਡੇ ਗੁਲਾਮ ਅਲੀ ਖਾਨ ਉੱਤੇ ਗੱਡੀਆਂ ਹੋਈਆਂ ਸਨ। ਉਹਨਾਂ ਦੀ ਇਸ ਪਹਿਲੀ ਆਮਣੀ 'ਤੇ ਮੈਂ ਉਹਨਾਂ ਨੂੰ ਆਪਣੇ ਸਟੂਡੀਓ ਲੈ ਆਇਆ ਬਈ ਉਹਨਾਂ ਦੇ ਕੁਝ ਮਨਪਸੰਦ ਰਾਗ ਤੇ ਠੁਮਰੀਆਂ ਫੀਤੇਬੰਦ ਕਰ ਲਈਆਂ ਜਾਣ। ਉਹਨਾਂ ਯਾਦ ਵੀ ਆ ਕਿ ਆਏ
कटे ना बिरहा की रात, तिरछी नजरिया के बाण, ते प्रेम के फंदे में आकर सजनी वर्गियां अपनियां रसीलियां ठुमरियां परवा दित्तियां। 40 साल ਪਹਿਲਾਂ ਦੇ ਭਰੇ ਹੋਏ ਇਹ ਤਵੇ ਅੱਜ ਵੀ ਹਿੰਦੁਸਤਾਨ ਹੀ ਨਹੀਂ ਪੂਰੀ ਦੁਨੀਆ 'ਚ ਬੜੇ ਚਾਅ ਨਾਲ ਸੁਣੇ ਜਾਂਦੇ ਨੇ। ਵੱਡੇ ਗੁਲਾਮ ਅਲੀ ਖਾਨ ਦਾ ਵਜੂਦ ਸੋਹਣਾ ਭਾਰਾ ਤੇ ਟੋਰ ਸ਼ਹਾਨਾ ਸੀ। ਪੱਕ ਨਹੀਂ ਸੀ ਹੁੰਦਾ ਆ ਚੌੜੇ ਮੂੰਹ ਤੇ ਭਾਰੀਆਂ ਮੁੱਛਾਂ ਵਾਲਾ ਇਹ ਜਿੰਨ ਮਿੱਠੀਆਂ ਤੇ ਰੂਹ ਵਿੱਚ ਕਾਂਬਾ ਜਗਾ ਦੇਣ ਵਾਲੀਆਂ ਸੁਰਾਂ ਵੀ ਛੇੜ ਸਕਦਾ ਹੈ। ਸਾਡੀ ਪਹਿਲੀ ਮਿਲਣੀ ਤੋਂ ਸਾਲ ਮਗਰੋਂ ਮੈਂ ਆਪਣੀ ਵੱਡੀ ਧੀ ਦੇ ਜਨਮ ਦਿਨ ਤੇ ਖਾਨ ਸਾਹਿਬ ਦੀ ਰੋਟੀ ਵਰਜੀ। ਖਾਣੇ ਦੀ ਮੇਜ਼ ਤੇ ਏਡੇ ਵੱਡੇ ਕਲਾਕਾਰ ਨੂੰ ਸਵਾਦ ਲੈ ਲੈ ਕੇ ਸਾਲਮ ਚੂਚਾ 2 ਦਰਜਨ ਫੁਲਕੇ ਤੇ ਕਿਲੋ ਤੋਂ ਚੋਖੀ ਮਠਿਆਈ ਖਾਂਦਿਆਂ ਵੇਖ ਕੇ ਖੁਸ਼ੀ ਭਰਿਆ ਅਚੰਭਾ ਹੁੰਦਾ ਸੀ। ਇਸ ਤੋਂ ਝੱਟ ਮਗਰੋਂ ਹੀ ਉਹਨਾਂ 4 ਘੰਟੇ ਗਾਉਂ ਕੇ ਹੋਰ ਵੀ ਅਚੰਭਾ ਵਰਤਾ ਦਿੱਤਾ। ਮੈਂ ਉਹਨਾਂ ਦਾ ਦਿਲੋਂ ਜਾਨੋਂ ਥੋੜਾ ਕੀਤਾ ਤੇ ਚੋਲ ਨਾਲ ਆਖਿਆ, ਲੋਕ ਤੁਹਾਨੂੰ ਰੰਗੀਲੇ ਗਵਈਏ ਤੇ ਰਸੀਲੇ ਖਵਈਏ ਪਾਰੋਂ ਸਦਾ ਚੇਤੇ ਰੱਖਣ। ਵੱਡੇ ਗੁਲਾਮ ਅਲੀ ਖਾਨ ਪਕਾਣਾ ਵੀ ਬੜਾ ਸੋਹਣਾ ਜਾਣਦੇ ਸਨ। ਸਾਲਾਂ ਬੱਧੀ ਕਈ ਵਾਰਾਂ ਉਹਨਾਂ ਮੈਨੂੰ ਆਪਣੇ ਹੱਥ ਦੇ ਪੱਕੇ ਬੜੇ ਹੀ ਸਵਾਦੀ ਪਾਵੇ ਤੇ ਕਰੇਲੇ ਗੋਸ਼ਤ ਖਵਾਇਆ। ਵੱਡੇ ਗੁਲਾਮ ਅਲੀ ਖਾਨ ਲਾਹੌਰ ਪੰਜਾਬ ਦੇ ਵਾਸੀ ਸਨ। ਉਹਨਾਂ ਦੀ ਬੜੀ ਖਾਹਿਸ਼ ਸੀ ਮੈਂ ਉਹਨਾਂ ਕੋਲ ਲਾਹੌਰ ਆਵਾਂ। ਹੁਣ ਮੈਂ ਉਹਨਾਂ ਦਾ ਗੂੜਾ ਵੇਲੀ ਤੇ ਚਾਹਵਾਨ ਵੀ ਬਣ ਗਿਆ ਸਾਂ। ਛੇਤੀ ਮੇਰਾ ਉਹਨਾਂ ਦਾ ਸੱਦਾ ਪੂਰਾ ਕਰਨ ਦਾ ਢੋਲ ਲੱਗ ਗਿਆ। ਆਲ ਇੰਡੀਆ ਰੇਡੀਓ ਬੰਬੇ ਦੇ ਸਟੇਸ਼ਨ ਡਾਇਰੈਕਟਰ ਜ਼ੈਡੇ ਬੁਖਾਰੀ ਨੇ ਮੈਨੂੰ ਲਖਨਊ, ਦਿੱਲੀ ਤੇ ਲਾਹੌਰ ਦੇ ਰੇਡੀਓ ਸਟੇਸ਼ਨਾਂ ਤੋਂ ਲੜੀਵਾਰ ਨਸ਼ਰ ਹੋਣ ਵਾਲੇ ਪ੍ਰੋਗਰਾਮਾਂ ਵਾਸਤੇ ਕਲਾਕਾਰਾਂ ਨੂੰ ਬੰਦ ਕਰਨ ਲਾਹੌਰ ਜਾਣ ਦਾ ਆਖਿਆ। ਲਾਹੌਰ ਵਿੱਚ ਮੈਂ ਚੋਖਾ ਵੇਲਾ ਵੱਡੇ ਖਾਨ ਸਾਹਿਬ ਨਾਲ ਹੀ ਗੁਜ਼ਾਰਿਆ। ਉਹਨਾਂ ਨਾਲ ਲਾਹੌਰ ਸ਼ਹਿਰ ਦੇ ਹੀਰਾ ਮੰਡੀ ਪਾਰਕ 'ਚੋਂ ਲੰਘਦਿਆਂ ਮੈਨੂੰ ਇੰਝ ਹੀ ਲੱਗਦਾ ਜਿਵੇਂ ਸ਼ਹਿਨਸ਼ਾਹ ਹਾਥੀ ਨਾਲ ਟੁਰਦਾ ਪਿਆ ਹੋਵਾਂ, ਜਿਹੜਾ ਗਲੀਆਂ ਥਾਣੀ ਆਪਣੇ ਚਾਹਵਾਨਾਂ ਦੀ ਸਲਾਮੀ ਲੈਂਦਾ ਪੇਲਦਾ ਜਾਂਦਾ ਹੋਵੇ। ਉਹਨਾਂ ਮੇਰੀ ਪ੍ਰਾਹੁਣਾਚਾਰੀ ਤੇ ਖੁੱਲ੍ਹਾ ਖਰਚਾ ਕੀਤਾ। ਇਹ 1945 ਦੇ ਅਖੀਰੀ ਦਿਨ ਸਨ। 1948 ਵਿੱਚ ਉਹ ਥੋੜ੍ਹੇ ਦਿਨਾਂ ਲਈ ਮੁੰਬਈ ਆਏ। ਮੈਂ ਝਟਾਪਟ ਉਹਨਾਂ ਦੀ ਫੀਤੇਬੰਦੀ ਲਈ ਦਿਨ ਤੇ ਵੇਲਾ ਮਿੱਥ ਲਿਆ। ਦੁਪਹਿਰੀ ਜਦੋਂ ਆਪਣੇ ਸਟੂਡੀਓ 'ਚ ਫੀਤੇਬੰਦੀ ਦਾ ਪੂਰਾ ਬੰਦੋਬਸਤ ਕੀਤੀ ਬੈਠਾ ਸਾਂ, ਉਹਨਾਂ ਮੈਨੂੰ ਫੋਨ ਕੀਤਾ। ਉਹ ਦਿਲ ਨਾ ਹੋਣ ਪਾਰੋਂ ਫੀਤੇਬੰਦੀ ਲਈ ਨਹੀਂ ਆ ਸਕਦੇ। ਮੈਂ ਢਿੱਲ ਮਾਰਿਆ, ਫੀਤੇਬੰਦੀ ਲਈ ਨਹੀਂ ਤਾਂ ਉਂਝ ਹੀ ਆ ਜਾਓ, ਬਹਿ ਕੇ ਗੱਪਾਂ ਮਾਰਾਂਗੇ ਤੇ ਰਾਤ ਦੀ ਰੋਟੀ ਰਲ ਕੇ ਖਾਵਾਂਗੇ। ਬੜੀ ਟਾਲ ਮਟੋਲ ਮਗਰੋਂ ਉਹ ਆਉਣ ਤੇ ਮੰਨ ਹੀ ਗਏ। ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਮੈਂ ਉਹਨਾਂ ਤੋਂ ਗਵਾਉਣ ਦਾ ਢੰਗ ਪਾਲ ਲਿਆ। ਆਪਣੇ ਚਪੜਾਸੀ ਸੁੱਖਾ ਰਾਮ ਨੂੰ 100 ਦਾ ਨੋਟ ਦੇ ਕੇ ਮੈਂ ਖਾਨ ਸਾਹਿਬ ਦੀ ਪਸੰਦ ਸਕਾਚ ਦੀ ਇੱਕ ਬੋਤਲ ਲਿਆ ਰੱਖਣ ਦਾ ਕਿਹਾ। ਉਹਨੇ ਬੋਤਲ ਤੇ ਗਲਾਸ ਸਟੂਡੀਓ ਵਿੱਚ ਉਦੋਂ ਹੀ ਲਿਆਣੇ ਸਨ ਜਦੋਂ ਮੈਂ ਉਹਨੂੰ ਸੈਨਤ ਕਰਨੀ ਸੀ। ਸਟੂਡੀਓ 'ਚ ਮੈਂ ਇੰਜ ਦਾ ਪ੍ਰਬੰਧ ਕਰ ਲਿਆ ਜੋ ਝਟਾਪਟ ਫੀਤੇਬੰਦੀ 'ਚ ਹੋਈ ਜਾ ਸਕੇ। ਸਜ਼ਿੰਦਿਆਂ ਨੂੰ ਵੀ ਮੈਂ ਤਿਆਰ ਕਰਕੇ ਨਾਲ ਦੇ ਕਮਰੇ 'ਚ ਬਹਾ ਦਿੱਤਾ। ਖਾਨ ਸਾਹਿਬ ਨੂੰ ਮੈਂ ਬੜੇ ਆਦਰ ਨਾਲ ਸਟੂਡੀਓ ਵਿੱਚ ਇੰਝ ਹੀ ਲਿਆਇਆ ਜਿਵੇਂ ਕੋਈ ਫੀਤੇਬੰਦੀ ਨਹੀਂ ਹੋਣੀ, ਬਸ ਗੱਲਾਂ ਬਾਤਾਂ ਦਾ ਚੱਸ ਲੈਣਾ। ਲੱਕੜ ਦੇ ਚਬੂਤਰੇ ਉੱਤੇ ਉਹਨਾਂ ਦੀ ਆਵਾਜ਼ ਦੇ ਬਰ ਨਾਲ ਸੁਰ ਕੀਤੇ ਹੋਏ 2 ਤੰਬੂਰੇ ਰਖਾ ਦਿੱਤੇ ਸਨ। ਭਾਰੇ ਚੌੜੇ ਸਰੀਰ ਪਾਰੋਂ ਖਾਨ ਸਾਹਿਬ ਕੁਰਸੀ ਵਿੱਚ ਜੂੜੇ ਜਾਣ ਨਾਲੋਂ ਖੁੱਲ੍ਹੇ ਥਾਂ ਪਥੱਲਾ ਮਾਰ ਕੇ ਬੈਠਿਆਂ ਰਾਜ਼ੀ ਰਹਿੰਦੇ ਸਨ। ਇਸ ਕਰਕੇ ਉਹ ਚਬੂਤਰੇ ਉੱਤੇ ਹੀ ਚੜ੍ਹ ਕੇ ਬਹਿ ਗਏ। ਮੈਂ ਵੀ ਕੋਲ ਬਹਿ ਗਿਆ, ਜਿੱਥੋਂ ਤੰਬੂਰੇ ਤਾਈਂ ਮੇਰਾ ਹੱਥ ਸੌਖਾ ਉਪੜਦਾ ਸੀ। ਗੱਲਾਂ ਕਰਦਿਆਂ ਕਰਦਿਆਂ ਮੈਂ ਵਿੱਚੋਂ ਤੰਬੂਰੇ ਨੂੰ ਵੀ ਛੇੜ ਛੱਡਦਾ। ਮੈਂ ਪੁੱਛਿਆ, ਖਾਨ ਸਾਹਿਬ ਇਹ ਤੇ ਦੱਸੋ ਗਵਾਲੀਅਰ ਵਾਲੇ ਰਾਗ ਲਲਤ ਵਿੱਚ ਕੋਮਲ ਧੇਵਤ ਦੀ ਥਾਂ ਤੇਵਰ ਧੇਵਤ ਕਿਉਂ ਲਾਉਂਦੇ ਨੇ? ਹਾਲਾਂ ਤੇਵਰ ਧੇਵਤ ਬੜਾ ਮਿੱਠਾ ਲੱਗਦਾ ਹੈ। ਪਿਛੋਕੜੇ 'ਚ ਤੰਬੂਰਾ ਛਿੜਿਆ ਸੁਣ ਕੇ ਖਾਨ ਸਾਹਿਬ ਕੋਮਲ ਤੇਵਰ ਦਾ ਫਰਕ ਗਾ ਕੇ ਦੱਸਣੋਂ ਨਾ ਰਹਿ ਸਕੇ। ਮੈਨੂੰ ਆਪਣਾ ਮਤਾ ਪੂਰਾ ਹੁੰਦਾ ਵਿਖਾਲੀ ਦੇਣ ਲੱਗ ਪਿਆ। ਮੈਂ ਖਾਨ ਸਾਹਿਬ ਗੁਲਾਮ ਅਲੀ ਖਾਨ ਤੋਂ ਚੋਰੀ ਸੁੱਖਾ ਰਾਮ ਨੂੰ ਸੈਨਤ ਮਾਰੀ। ਉਹ ਬੋਤਲ ਤੇ ਗਲਾਸ ਫੜੀ ਅੰਦਰ ਆਣ ਵੜਿਆ। ਖਾਨ ਸਾਹਿਬ ਨੇ ਮਾੜੀ ਜਿਹੀ ਨਾ ਨੁੱਕਰ ਕੀਤੀ, ਪਰ ਅੰਦਰੋਂ ਰਾਜ਼ੀ ਲੱਗਦੇ ਸਨ। ਮੈਂ ਕਿਹਾ, ਰਿਕਾਰਡਿੰਗ ਨਹੀਂ ਕਰਨੀ
ਤੇ ਸਵਾਦ ਤਾਂ ਲੈਣਾ ਚਾਹੀਦਾ ਹੈ। ਉਹ दारू ਦੇ ਧਿਆਨੇ ਲੱਗ ਗਏ ਤਾਂ ਮੈਂ ਇੱਕ ਹੋਰ ਗੱਲ ਪੁੱਛ ਲਈ। ਖਾਨ ਸਾਹਿਬ, ਅਡਾਣਾ ਗਾਉਂਦੇ ਅਕਸਰ ਗਵਈਏ ਤੇਵਰ ਕੋਮਲ ਦੋਵੇਂ ਨਿਖਾਧਾਂ ਕਿਉਂ ਲਾਉਂਦੇ ਨੇ? ਇੰਜ ਕਰਨਾ ਜਾਇਜ਼ ਹੈ? ਮੈਂ ਖਾਨ ਸਾਹਿਬ ਦਾ ਗਲਾਸ ਫਿਰ ਭਰ ਦਿੱਤਾ ਤੇ ਉਹ ਢੋ ਛੱਡ ਕੇ ਸਿੱਧੇ ਹੋ ਕੇ ਬਹਿ ਗਏ, ਜਿਵੇਂ ਗਾਉਣ ਬਹਿੰਦੇ ਸਨ। ਅਸਲੋਂ ਗਾਉਣ ਲਈ ਤਿਆਰ ਬਰ ਤਿਆਰ। ਉਹਨਾਂ ਆਪਣੇ ਨੇੜੇ ਪਿਆ ਹੋਇਆ ਦੂਜਾ ਤੰਬੂਰਾ ਫੜਿਆ ਤੇ ਰਾਗ ਅਡਾਣਾ ਜਿਵੇਂ ਗਾਉਣਾ ਚਾਹੀਦਾ ਹੈ ਗਾਉ ਕੇ ਦੱਸਣ ਲੱਗ ਪਏ। ਮੈਂ ਉਹਨਾਂ ਨੂੰ ਪਲ ਦੋ ਪਲ ਗਾਉਣ ਦਿੱਤਾ ਤੇ ਫਿਰ ਕਿਹਾ, ਹਾਂ ਸਾਹਿਬ, ਇਸ ਵੇਲੇ ਤੁਹਾਡਾ ਆਵਾਜ਼ ਬੜਾ ਰਸਿਆ ਹੈ। ਉਹ ਮੇਰੇ ਇਹਨਾਂ ਆਖਣ ਤੇ ਮੇਰੀ ਨੀਅਤ ਬੁਝ ਗਈ ਤੇ ਨੀਮੀ ਜੀ ਟਕੋਰਵੀਂ ਮੁਸਕਾਨ ਨਾਲ ਬੋਲੇ, ਤੇ ਫਿਰ ਤੁਸੀਂ ਮੇਰੀ ਰਿਕਾਰਡਿੰਗ ਕਰਨੀ ਚਾਹੁੰਦੇ? ਮੈਂ ਇਹਨੂੰ ਉਹਨਾਂ ਵੱਲੋਂ ਹਾਂ ਜਾਣਦਿਆਂ ਝਟਾਪਟ ਸਦਨ ਦੇ ਅੰਦਰ ਸੱਦ ਲਿਆ ਤੇ ਮਿੰਟਾਂ 'ਚ ਫੀਤੇਬੰਦੀ ਲਈ ਤਿਆਰੀ ਪੂਰੀ ਹੋ ਗਈ। ਉਸ ਰਾਤ ਖਾਨ ਸਾਹਿਬ ਚੋਖੇ ਹੀ ਬੱਤਰ ਸਨ। ਅਗਲੇ 2 ਘੰਟਿਆਂ ਦੇ ਉਡਾਰੀ ਮਾਰ ਜਾਣ ਦਾ ਪਤਾ ਹੀ ਨਾ ਲੱਗਾ। ਉਹ ਉੱਤੋੜ ਉੱਤੀ ਕਈ ਮਨਮੋਹਣੀਆਂ ਸ਼ਾਮਾਂ ਸੁਣਾਉਂਦੇ ਗਏ ਤੇ ਅਸੀਂ ਆਏ ਨਾ ਬਾਲਮ ਕਿਆ ਕਰੂੰ ਸਜਣੀ, ਨੈਣਾ ਮੋਰੇ ਤਰਸ ਰਹੇ ਤੇ ਪ੍ਰੇਮ ਕੀ ਮਾਰ ਕਟਾਰ ਜਿਹੀਆਂ ਕਿੰਨੀਆਂ ਹੀ ਅਮਰ ਟੁਕੜੀਆਂ ਸਾਂਭਣ ਜੋਗੇ ਹੋ ਗਏ। ਉਹਨਾਂ ਨੂੰ ਕੁਝ ਪਤਾ ਹੀ ਨਹੀਂ ਸੀ ਕਿੰਨੀਆਂ ਸ਼ਾਮਾਂ ਭਰੀਆਂ ਗਈਆਂ ਨੇ। ਸਾਹ ਲੈਣ ਚੁੱਪ ਕੀਤੇ ਤਾਂ ਮੈਂ ਇੱਕ ਗਲਾਸ ਹੋਰ ਥਮਾ ਦਿੱਤਾ। ਚੁਸਕੀ ਲੈ ਕੇ ਆਖਣ ਲੱਗੇ, ਜੋਸ਼ੀ ਸਾਹਿਬ, ਤੁਸਾਂ ਮੇਰੇ ਉੱਤੇ ਕੋਈ ਜਾਦੂ ਹੀ ਕਰ ਦਿੱਤਾ ਹੈ। ਮੈਂ ਗਾਉਣਾ ਕੋਈ ਨਹੀਂ ਸੀ, ਕਿੰਨੀਆਂ ਚੀਜ਼ਾਂ ਭਰ ਲਈਆਂ ਜੇ। ਮੈਂ ਮੁਸਕਦਿਆਂ ਕਿਹਾ, ਬਸ 2 ਹੋਰ ਚਾਹੀਦੀਆਂ ਨੇ। ਕੀ ਮਤਲਬ? ਉਹਨਾਂ ਪੁੱਛਿਆ। ਦਰਜਨ ਪੂਰੀ ਹੋ ਜਾਸੀ, ਅਜੇ ਨਿਰੀਆਂ 10 ਹੋਈਆਂ ਨੇ। ਅਸੀਂ ਠਾਕਾ ਮਾਰ ਕੇ ਹੱਸੇ ਤੇ ਇਹ ਯਾਦਗੀਰ ਰਿਕਾਰਡਿੰਗ ਮੁੱਕ ਗਈ। ਬਾਹਰ ਅੰਤਾਂ ਦਾ ਮੀਂਹ ਲੱਥਾ ਆਇਆ ਸੀ ਤੇ ਅੰਦਰ ਸਟੂਡੀਓ ਵਿੱਚ ਅਸੀਂ ਸੰਗੀਤ ਨਾਲ ਗਲੁੱਚ ਹੋਏ ਪਏ ਸਾਂ। ਵੱਡੇ ਗੁਲਾਮ ਅਲੀ ਖਾਨ ਦਾ ਸੰਗੀਤ ਬਾਰੇ ਇਲਮ ਬਹੁਤ ਮੋਕਲਾ ਸੀ। ਸੰਗੀਤ ਦੇ ਕਿਸੇ ਪੱਖ ਉੱਤੇ ਵਿਚਾਰ ਵਟਾਂਦਰਾ ਕਰਦਿਆਂ ਇਹੋ ਜਿਹੀਆਂ ਸੁਰਤੀਆਂ ਗੱਲਾਂ ਕਰਦੇ ਸਨ ਜੋ ਵੱਡੇ ਵੱਡੇ ਇਲਮ ਸੁਰਤ ਵਾਲੇ ਬੰਦੇ ਵੀ ਹੱਕਾ ਬੱਕਾ ਰਹਿ ਜਾਂਦੇ ਸਨ। ਇੱਕ ਵਾਰੀ ਸੁਰ ਸਿੰਗਾਰ ਸਮਸਦ ਵੱਲੋਂ ਇੱਕ ਵਿਚਾਰ ਵਟਾਂਦਰਾ ਇਕੱਠ ਹੋਇਆ। ਹਿੰਦੁਸਤਾਨੀ ਪੱਕੇ ਸੰਗੀਤ ਵਿੱਚ ਰਾਗਾਂ ਦਾ ਗਾਉਣ ਦਿਨ ਰਾਤ ਦੀਆਂ ਉਚੇਚੀਆਂ ਕੜੀਆਂ ਨਾਲ ਜੁੜਿਆ ਹੋਇਆ ਹੈ। ਇਕੱਠ ਵਿੱਚ ਵਿਚਾਰ ਕੀਤਾ ਜਾਣਾ ਸੀ ਜੋ ਰਾਗਾਂ ਨਾਲ ਵੇਲਾ ਜੋੜਨ ਦਾ ਕੋਈ ਨਿੱਘਰ ਸਾਇੰਸੀ ਕਾਰਨ ਹੈ ਜਾਂ ਐਵੇਂ ਪਿੱਛੋਂ ਟੁਰੀ ਆਉਂਦੀ ਰੀਤ ਦਾ ਹੀ ਪਾਲਣ ਹੈ। ਵੱਡੇ ਗੁਲਾਮ ਅਲੀ ਖਾਨ ਨੇ ਆਪਣਾ ਵਿਚਾਰ ਗਾਉਂ ਕੇ ਸਾਂਝਾ ਕੀਤਾ। ਉਹਨਾਂ ਦੇ ਦੱਸਣ ਮੁਜਬ ਰਾਗਾਂ ਦੀਆਂ 2 ਵੰਡਾਂ ਨੇ। ਪਹਿਲੀ ਵੰਡ ਦੇ ਰਾਗ ਦਿਨ ਦੇ 12 ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਗਾਏ ਜਾ ਸਕਦੇ ਨੇ। ਦੂਜੀ ਵੰਡ ਦੇ ਰਾਗਾਂ ਨੂੰ ਅੱਧੀ ਰਾਤ ਤੋਂ ਦਿਨੇ 12 ਵਜੇ ਦੇ ਵਿਚਕਾਰ ਕਿਸੇ ਵੇਲੇ ਵੀ ਗਾਇਆ ਜਾ ਸਕਦਾ ਹੈ। ਪਹਿਲੇ ਹਿੱਸੇ ਦੇ ਰਾਗ ਪੂਰਵ ਰਾਗ ਜਾਣੇ ਜਾਂਦੇ ਨੇ ਤੇ ਦੂਜੇ ਹਿੱਸੇ ਦੇ ਉੱਤਰ ਰਾਗ। ਇੱਕ ਸਪਤਕ ਵੀ 2 ਹਿੱਸਿਆਂ 'ਚ ਵੰਡੀ ਹੁੰਦੀ ਹੈ। ਪਹਿਲੇ ਵਿੱਚ ਸਾਰੇ ਗਾਵਾਂ ਤੇ ਦੂਜੇ ਵਿੱਚ ਹੋਰ 4 ਸੁਰ ਪਾਧਾ ਨੀ ਸਾ ਹੁੰਦੇ ਨੇ। ਪੂਰਵ ਰਾਗ ਦਾ ਵਾਦੀ ਸੁਰ ਸਪਤਕ ਦੇ ਪਹਿਲੇ ਹਿੱਸੇ 'ਚੋਂ ਮਿਥਿਆ ਜਾਂਦਾ ਹੈ। ਇਸ ਕਰਕੇ ਇਹ ਰਾਗ ਪੂਰਵ ਅੰਗ ਵਾਦੀ ਰਾਗ ਜਾਣੇ ਜਾਂਦੇ ਨੇ। ਇੰਝ ਹੀ ਉੱਤਰ ਰਾਗਾਂ ਦਾ ਵਾਦੀ ਸੁਰ ਸਪਤਕ ਦੇ ਦੂਜੇ ਹਿੱਸੇ ਪਾਧਾ ਨੀਸਾ ਵਿੱਚੋਂ ਹੁੰਦਾ ਹੈ। ਇਸ ਕਰਕੇ ਇਹ ਰਾਗ ਉਤਰਾਂਗ ਵਾਦੀ ਰਾਗ ਅਖਵਾਉਂਦੇ ਨੇ। ਜਿਨ੍ਹਾਂ ਰਾਗਾਂ ਦਾ ਵਾਦੀ ਸੁਰ ਸਾ ਜਾਂ ਪਾ ਹੋਵੇ ਉਹ ਹਰ ਵੇਲੇ ਹੀ ਗਾਏ ਜਾ ਸਕਦੇ ਨੇ। ਉਹਨਾਂ ਉੱਤੇ ਵੇਲੇ ਦੀ ਕੋਈ ਕੈਦ ਨਹੀਂ ਹੁੰਦੀ। ਖਾਨ ਸਾਹਿਬ ਵੱਡੇ ਗੁਲਾਮ ਅਲੀ ਖਾਨ ਹੋਰਾਂ ਇਹ ਵੀ ਵੇਰਵਾ ਕੀਤਾ ਜੋ ਕਿਸੇ ਰਾਗ ਨੂੰ ਉਹਦੇ ਨਾਲ ਜੁੜੇ ਹੋਏ ਵੇਲੇ ਤੇ ਕਿਉਂ ਗਾਉਣਾ ਚਾਹੀਦਾ ਹੈ ਤੇ ਜਦੋਂ ਉਹਦੇ ਵੇਲੇ ਦੇ ਹਿਸਾਬ ਨਾਲ ਗਵਿਆ ਜਾਂਦਾ ਹੈ ਤਾਂ ਉਹ ਸੁਣਨਹਾਰਾਂ ਨੂੰ ਆਪਣੇ ਕਲਾਵੇ 'ਚ ਕਿਉਂ ਲੈ ਲੈਂਦਾ ਹੈ, ਸੁਣਨਹਾਰਾਂ ਨੂੰ ਚੰਗਾ ਕਿਉਂ ਲੱਗਦਾ ਹੈ। 24 ਘੰਟਿਆਂ ਦੀ ਵੰਡ ਇੰਜ: ਨੰਬਰ 1 ਸਾਜਰੇ 4 ਤੋਂ ਸ਼ਾਮੀ 7 ਵਜੇ, 2 ਸ਼ਾਮੀ 7 ਤੋਂ ਸਵੇਰੇ 10 ਵਜੇ, 3 ਸਵੇਰੇ 10 ਤੋਂ ਦੁਪਹਿਰੀ 4 ਵਜੇ, 4 ਦੁਪਹਿਰੀ 4 ਤੋਂ ਸ਼ਾਮੀ 7 ਵਜੇ, 5 ਸ਼ਾਮੀ 7 ਤੋਂ ਰਾਤੀ 10 ਵਜੇ, 6 ਰਾਤੀ 10 ਤੋਂ ਸਾਜਰੇ 4 ਵਜੇ। ਵੇਖਣ ਵਾਲੀ ਗੱਲ ਏ ਜੋ ਪਹਿਲੀ ਤੇ ਚੌਥੀ ਵੰਡ ਵਾਲੇ ਰਾਗਾਂ ਦਾ ਦੂਜਾ ਸੁਰ ਰੇਖਵ ਤੇ 6ਵਾਂ ਸੁਰ ਦੇਵਤ ਕੋਮਲ ਹੈ। ਇਹਨਾਂ ਰਾਗਾਂ ਨੂੰ ਸੰਧਿਆ ਪ੍ਰਕਾਸ਼ ਰਾਗ ਵੀ ਆਖਿਆ ਜਾਂਦਾ ਹੈ। ਸਵੇਰ ਦੇ ਰਾਗ ਪੈਰੋ ਤੇ ਸ਼ਾਮ ਦੇ ਰਾਗ ਪੂਰਬੀ ਸੰਧਿਆ ਪ੍ਰਕਾਸ਼ ਰਾਗ ਨੇ, ਕਿਉਂ ਜੋ ਇਹ 2 ਸੁਰ
ਉਹਨਾਂ ਵਿੱਚ ਲੱਗਦੇ ਨੇ। ਖਾਨ ਸਾਹਿਬ ਵੇਰਵਾ ਕਰਦੇ ਨੇ ਜੋ ਕਿਵੇਂ ਅੱਧਾ ਸੁਰ ਬਦਲਿਆ ਹੀ ਰਾਗ ਸਵੇਰ ਦੀ ਥਾਂ ਸ਼ਾਮ ਦਾ ਹੋ ਜਾਂਦਾ ਹੈ। ਪੈਰੋਂ ਵਿੱਚ ਚੌਥਾ ਸੁਰ ਮੱਧਮ ਸ਼ੁੱਧ ਹੈ, ਪੂਰਬੀ ਵਿੱਚ ਚੌਥਾ ਸੁਰ ਅੱਧਾ ਕੁ ਉੱਚਾ ਹੈ, ਇਹ ਤੇਵਰ ਮੱਧਮ ਹੈ। ਉਹਨਾਂ ਗਾਉਂ ਕੇ ਸਵੇਰ ਦੇ ਰਾਗ ਟੋਲੀ ਤੇ ਦੁਪਹਿਰ ਦੇ ਰਾਗ ਮੁਲਤਾਨੀ ਦਾ ਨਿਖੇੜ ਦੱਸਿਆ। ਹਾਲਾਂ ਸਰਗਮ ਵਿੱਚ ਦੋਵਾਂ ਦੇ ਸੁਰ ਇੱਕੋ ਜਿਹੇ ਨੇ। ਇਹਨਾਂ ਦਾ ਇੱਕ ਦੂਜੇ ਤੋਂ ਨਿਖੇੜ ਵੱਖਰੇ ਵੱਖਰੇ ਵਾਦੀ ਸਮਵਾਦੀ ਸੁਰਾਂ ਤੇ ਚਾਲ ਪਾਰੋ ਹੈ। ਇੰਜੀ ਦੂਜੇ ਤੇ ਪੰਜਵੇਂ ਨੰਬਰ ਦੇ ਰਾਗਾਂ ਦਾ ਦੂਜਾ ਸੁਰ ਰੇਖਪ ਤੇ ਛੇਵਾਂ ਸੁਰ ਦੇਵਤ ਦੋਵੇਂ ਸ਼ੁੱਧ ਨੇ। ਤੀਜੇ ਤੇ ਛੇਵੇਂ ਨੰਬਰ ਦੇ ਰਾਗਾਂ ਦੇ ਗੰਧਾਰ ਤੇ ਨਿਖਾਦ ਕੋਮਲ ਨੇ। ਤੀਜੇ ਤੇ ਛੇਵੇਂ ਨੰਬਰ ਵਾਲੇ ਰਾਗਾਂ ਦਾ ਤੀਜਾ ਸੁਰ ਗੰਧਾਰ ਤੇ ਸੱਤਵਾਂ ਸੁਰ ਨਿਖਾਦ ਕੋਮਲ ਹੈ। ਖਾਨ ਸਾਹਿਬ ਨੇ ਦੱਸਿਆ ਜੋ ਇਹ ਸਾਰੀ ਪਛਾਣ ਉਹਨਾਂ ਦੀ ਆਪਣੀ ਵੇਖ ਸੁਣ ਉੱਤੇ ਵੇ। ਉਹਨਾਂ ਰਾਗਾਂ ਦੀ ਵੇਲੇ ਦੇ ਹਿਸਾਬ ਨਾਲ ਵੰਡ ਦੀਆਂ ਸਾਇੰਸੀ ਨੀਹਾਂ ਦੀ ਪ੍ਰੋੜਤਾ ਕੀਤੀ ਤੇ ਆਖਿਆ ਕਦੀ ਨਾ ਕਦੀ ਸਾਇੰਸੀ ਇਲਮ ਵਾਲੇ ਲੋਕ ਆਪਣੇ ਪਰਤਾਵਿਆਂ ਨਾਲ ਇਹਦੇ ਪੱਕੇ ਥਿੱਥੇ ਕਾਰਨ ਵੀ ਸਾਬਤ ਕਰਨ ਜੋਗੇ ਹੋ ਜਾ ਸਨ। ਰਾਗ ਮੌਸਮੀ ਵੀ ਹੁੰਦੇ ਨੇ, ਜਿਵੇਂ ਰਾਗ ਮਲਹਾਰ ਮੀਂਹ ਦੀ ਰੁੱਤ ਨਾਲ ਜੁੜਿਆ ਹੋਇਆ ਹੈ ਤੇ ਬਸੰਤ ਚੇਤਰ ਰੁੱਤ ਨਾਲ। ਵਰਖਾ ਰੁੱਤ ਦੀ ਇੱਕ ਸ਼ਾਮ ਮੇਰੇ ਨਸੀਬਾਂ ਨੂੰ ਵੱਡੇ ਗੁਲਾਮ ਅਲੀ ਖਾਂ ਬੜੇ ਹੀ ਚਸ ਵਿੱਚ ਸਨ। ਉਹਨਾਂ ਦੇ ਮਾਲਾਬਾਰ ਹਿੱਲ ਦੇ ਫਲੈਟ ਦੀ ਬਾਲਕੋਨੀ ਤੋਂ ਵਿਫਰੇ ਹੋਏ ਸਮੁੰਦਰ ਦੀਆਂ ਛੱਲਾਂ ਪਹਾੜਾਂ ਵਾਂਗਣ ਉੱਠਦੀਆਂ ਨਜ਼ਰੀ ਪੈਂਦੀਆਂ ਸਨ। ਕੁਦਰਤ ਦੀ ਤਾਕਤ ਹਮੇਸ਼ਾ ਹੀ ਖਾਨ ਸਾਹਿਬ ਨੂੰ ਪ੍ਰੇਰਨਾ ਦਿੰਦੀ ਸੀ। ਉਸ ਦਿਨ ਉਹਨਾਂ ਆਪਣੇ ਮਨ ਦੀਆਂ ਤਰੰਗਾਂ ਨੂੰ ਰਾਗ ਮਲਹਾਰ ਦੀਆਂ ਢੇਰ ਸਾਰੀਆਂ ਸ਼ਕਲਾਂ ਦਾ ਰੂਪ ਦੇ ਦਿੱਤਾ। ਉਧਰੋਂ ਬੱਦਲ ਗੱਜਦਾ ਤੇ ਉਧਰੋਂ ਗਮਤ ਦੀਆਂ ਤਾਨਾਂ ਦੀ ਚਰਖੜੀ ਚੱਲਣ ਲੱਗ ਪੈਂਦੀ। ਬਿਜਲੀ ਲਿਸ਼ਕ ਮਾਰਦੀ ਤਾਂ ਓਡੀ ਤ੍ਰਿਖੀ ਫਿਰਤ ਹੁੰਦੀ। ਜਦੋਂ ਜ਼ੋਰਾਂ ਦਾ ਮੀਂਹ ਲੱਥਾ ਤਾਂ ਦੂਜੇ ਤੀਜੇ ਸਪਤਕ ਦੀਆਂ ਤਗੜੀਆਂ ਤਾਨਾਂ ਨਾਲ ਕਮਕੇਰ ਪੈਣ ਲੱਗ ਪਿਆ। ਇੰਜ ਸੀ ਜਿਵੇਂ ਕੁਦਰਤ ਤੇ ਇਸ ਵੱਡੇ ਬੰਦੇ ਵਿਚਾਲੇ ਜੁਗਲਬੰਦੀ ਪਈ ਹੁੰਦੀ ਹੋਵੇ। ਵੱਡੇ ਗੁਲਾਮ ਅਲੀ ਖਾਂ ਅਹਿਲ ਬੰਦਿਆਂ ਨੂੰ ਆਪਣਾ ਇਲਮ ਤੇ ਅਨਲੱਭ ਅਸਥਾਈ ਅੰਤਰੇ ਦੱਸਦਿਆਂ ਵਕੀਲੀ ਨਹੀਂ ਸਨ ਕਰਦੇ। ਇੰਜੀ ਜਿਹੜੇ ਅਸਥਾਈ ਅੰਤਰਿਆਂ ਦਾ ਪਤਾ ਨਾ ਹੁੰਦਾ ਉਹਨਾਂ ਨੂੰ ਲੈਣ ਵਿੱਚ ਵੀ ਆਪਣੀ ਘਟਦੀ ਨਹੀਂ ਸਨ ਸਮਝਦੇ। ਮੇਰੇ ਗੁਰੂ ਗੁਣੀਦਾਸ ਤੇ ਖਾਨ ਸਾਹਿਬ ਅਕਸਰ ਇਲਮ ਤੇ ਅਸਥਾਈ ਅੰਤਰਿਆਂ ਬਾਰੇ ਵਟਾਂਦਰਾ ਕਰਦੇ ਰਹਿੰਦੇ। ਖਾਨ ਸਾਹਿਬ ਦੇ ਘਰ ਮੈਂ ਆਪਣੇ ਗੁਰੂ ਜੀ ਗੁਣੀਦਾਸ ਤੇ ਪ੍ਰੋਫੈਸਰ B.R. ਦਿਓਧਰ ਦੀ ਸੰਗਤ ਵਿੱਚ ਸੰਗੀਤ ਬਾਰੇ ਇੰਜ ਦੇ ਵਿਚਾਰ ਵਟਾਂਦਰਿਆਂ ਦਾ ਢੇਰ ਚਸ ਮਾਣਿਆ। ਵੱਡੇ ਗੁਲਾਮ ਅਲੀ ਖਾਂ ਬੜੇ ਸੁਝਦੀ ਵਾਲੇ ਤੇ ਰੂਹਦਾਰ ਵੀ ਸਨ। ਇੱਕ ਵਾਰੀ ਉਹਨਾਂ ਦੇ ਵੱਡੇ ਪੁੱਤਰ ਕਰਾਮਤ ਅਲੀ ਪਾਕਿਸਤਾਨੋਂ ਮਿਲਣ ਆਏ ਤਾਂ ਖਾਨ ਸਾਹਿਬ ਨੇ ਉਹਨਾਂ ਦੀ ਮੇਰੇ ਨਾਲ ਇੰਜ ਜਾਣ ਪਛਾਣ ਕਰਾਈ। ਮੇਰੇ ਵੱਡੇ ਸ਼ਹਿਜ਼ਾਦੇ ਕਰਾਮਤ ਅਲੀ। ਮੈਂ ਉਹਨਾਂ ਦੇ ਕੰਮ ਬਾਰੇ ਪੁੱਛਿਆ ਤਾਂ ਵੱਡੇ ਗੁਲਾਮ ਅਲੀ ਉੱਚੀ ਸਾਰੀ ਹੱਸ ਪਏ ਤੇ ਫਿਰ ਕੋਲ ਹੀ ਖੇਡਦੇ 4 ਜਾਂ 5 ਬਾਲਾਂ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ, ਵੇਖ ਲਓ ਇਹ ਜੇ ਕਰਾਮਤ ਦਾ ਕੰਮ।